ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਅੱਜ 7 ਜੁਲਾਈ ਸ਼ਾਮ ਦਾ ਵੇਲਾ ਤੇ ਖਬਰਾਂ ਕਰਦੇ ਹਾਂ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ, ਹੈਲਥ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਗੁਰਦੀਪ ਸਿੰਘ ਵਰਦੀ, ਕਲੋਵਸ, ਤਨਾਮ ਸਿੰਘ ਸ਼ੇਰਗਿਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਨਚੀਮਾ ਜੀ, 5590525575, ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ। ਪਹਿਲਾਂ ਤਾਂ ਮੌਜਾਂ ਲੈਂਦੇ ਆ ਕੈਬਨਿਟ ਦੇ ਵਿੱਚ ਜਾ ਕੇ, ਕੋਈ ਦੇਖਦਾ ਹੀ ਨਹੀਂ ਇਹਨਾਂ ਨੂੰ ਕਿ ਹੋ ਕੀ ਰਿਹਾ ਆ। ਅਤੇ ਹੁਣ ਕੈਬਨਿਟ ਦੇ ਵਿੱਚ ਫੇਰ ਬਦਲ ਕੀਤੀ ਆ, ਬੰਦੇ ਬਦਲ ਦਿੱਤੇ ਗਏ। ਐਕਚੁਅਲੀ ਇਹ ਆ ਕਿ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਬੜੀ ਵੱਡੀ ਇਹ ਜਿਹੜੀ ਉਹ ਚੇਂਜ ਆ ਗਈ, ਜਾਂ ਇਹਦੇ ਨਾਲ ਬਹੁਤ ਕੁਝ ਨਵਾਂ ਜਿਹੜਾ ਉਹ ਹੋ ਜਾਣਾ, ਜਾਂ ਸਭ ਕੁਝ ਠੀਕ ਹੋ ਜਾਣਾ। ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਉਹ ਨਹੀਂ ਹੈਗਾ। ਇਹ ਇੱਕ ਤੁਸੀਂ ਕਹਿ ਲਓ ਕਿ ਇੱਕ ਕਿਸਮ ਦੇ ਨਾਲ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਅਨਨੋਨ ਬੰਦੇ ਜਿਹੜੇ ਲੈ ਕੇ ਆਉਂਦੇ ਆ, ਉਹ ਬਹੁਤੇ ਜਿਹੜੇ ਨੇ, ਮੈਕਸਿਮਮ ਜਿਹੜੇ ਉਹ ਤਕਰੀਬਨ ਵੱਖ-ਵੱਖ ਜਿਹੜੇ ਵਰਗ ਨੇ ਉਹਨਾਂ ਦੇ ਵਿੱਚੋਂ ਲਿਆ ਕੇ ਜਿਹੜੇ ਸ਼ਾਮਲ ਕੀਤੇ ਗਏ ਆ, ਜਿਹਦੇ ਨਾਲ ਜਿਹੜੇ ਸਰਕਾਰ ਚਲਾ ਰਹੇ ਲੋਕ ਨੇ ਉਹ ਇਹ ਸਮਝਦੇ ਆ ਕਿ ਕਿਸੇ ਇੱਕ ਵਰਗ ਦੇ ਬੰਦੇ ਨੂੰ ਨੁਮਾਇੰਦਗੀ ਦੇ ਕੇ ਉਹਦੀਆਂ ਵੋਟਾਂ ਜਿਹੜੀਆਂ ਉਹ ਪੱਕੀਆਂ ਹੋ ਜਾਣਗੀਆਂ ਉਹਨਾਂ ਦੇ ਵਾਸਤੇ 24 ਦੇ ਵਿੱਚ, ਜਿਹੜੀਆਂ ਜਾਂ ਉਦੋਂ ਪਹਿਲਾਂ 22 ਵਾਲੀਆਂ ਜਿਹੜੀਆਂ ਅਹਿਮ ਵੋਟਾਂ ਨੇ ਉਹ ਇਹ ਪੱਕੀਆਂ ਹੁੰਦੀਆਂ ਨੇ ਜਾਂ ਨਹੀਂ। ਇਹ ਜਿਹੜੇ ਉਹ ਅਜੇ ਵੱਡੇ ਸਵਾਲ ਰਹਿਣਗੇ। ਇਹਦੇ ਵਿੱਚੋਂ ਇੱਕ ਚੀਜ਼ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਇਸ ਪੱਖੋਂ ਜਿਹੜੀ ਆ ਰਹੀ ਆ ਕਿ ਸ਼ਾਇਦ ਜਿਹੜੇ ਇੱਕ ਫਿਰਕੇ ਦੀਆਂ ਵੋਟਾਂ ਦੇ ਉੱਤੇ ਸਾਰਾ ਦਾਰੋਮਦਾਰ ਟਿਕਿਆ ਹੁੰਦਾ ਸੀਗਾ, ਉਹ ਹੁਣ ਡੋਲਦਾ ਨਜ਼ਰ ਆ ਰਿਹਾ। ਜਾਂ ਤਾਂ ਉਹਨਾਂ ਨੂੰ ਜਿਹੜੀ ਉਹ ਸਮਝ ਆ ਗਈ ਕਿ ਇਹ ਵੋਟਾਂ ਦੇ ਨਾਂ ਦੇ ਉੱਤੇ ਕਿਵੇਂ ਸਾਰਾ ਕੁਝ ਜਿਹੜਾ ਉਹ ਕਰੀ ਜਾਂਦੇ ਆ। ਪਰ ਇਹਦੇ ਵਿੱਚ ਇੱਕ ਜਿਹੜਾ ਪੱਖ ਆ ਉਹ ਇਹ ਵੀ ਆ, ਜਿਹੜਾ ਕਿ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦਾ ਵਿਸ਼ਾ ਬਣੂਗਾ। ਅਜੇ ਬੇਸ਼ੱਕ ਚਰਚਾ ਦਾ ਵਿਸ਼ਾ ਨਾ ਬਣਿਆ ਹੋਵੇ ਕਿ ਜਿਹੜੇ ਲੋਕ ਲਾਂਭੇ ਜਿਹੜਾ ਉਹ ਕਰ ਦਿੱਤੇ ਗਏ, ਖਾਸ ਤੌਰ ਦੇ ਉੱਤੇ ਜਿਹੜੀ ਹੈਰਾਨਗੀ ਬਹੁਤੀ ਜਿਹੜੀ ਲੋਕਾਂ ਨੂੰ ਹੋਈ, ਉਹ ਇੱਕ ਤਾਂ ਕਾਨੂੰਨ ਮੰਤਰੀ ਜਿਹੜੇ ਸੀਗੇ ਰਵੀ ਸ਼ੰਕਰ ਪ੍ਰਸਾਦ ਤੇ ਪ੍ਰਕਾਸ਼ ਜਾਵੜੇਕਰ, ਇਹ ਦੋ ਵੱਡੇ ਨਾਮ ਜਿਹੜੇ, ਇਹ ਤੇ ਹੈਰਾਨਗੀ ਹੋਈ। ਹੈਰਾਨਗੀ ਬਹੁਤੀ ਜਿਹੜੇ ਸਿਹਤ ਮੰਤਰੀ ਹਰਸ਼ਵਰਧਨ ਦੇ ਉੱਤੇ ਨਹੀਂ ਸੀ, ਕਿਉਂਕਿ ਪਤਾ ਸੀ ਕਿ ਸਿਹਤ ਮੰਤਰਾਲਾ ਜਿਹੜਾ ਉਹਦੇ ਕੀ ਹਾਲਾਤ ਸੀ। ਵੈਸੇ ਬਹੁਤਿਆਂ ਨੂੰ ਹੋ ਸਕਦਾ ਇਹ ਤਾਂ ਖਬਰਾਂ 'ਚ ਰਹਿਣ ਕਰਕੇ ਪਤਾ ਹੈ ਕਿ ਪ੍ਰਕਾਸ਼ ਜਾਵੜੇਕਰ ਦੇ ਕੋਲੇ ਕਿਹੜਾ ਮਹਿਕਮਾ ਸੀ, ਰਵੀ ਸ਼ੰਕਰ ਪ੍ਰਸਾਦ ਕੋਲੇ ਕਿਹੜਾ ਮਹਿਕਮਾ ਸੀ। ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ। ਲੋਕਾਂ ਨੂੰ ਤਾਂ ਸਿਰਫ ਦੋ ਨਾਮ ਪਤਾ ਨੇ ਨਾ, ਕਿ ਦੋ ਨਾਮ ਨੇ ਜਿਹੜੇ ਉੱਥੇ ਚਲਾ ਰਹੇ ਨੇ ਸਰਕਾਰ। ਟਵਿੱਟਰ ਦੇ ਨਾਲ ਪੰਗਾ ਪਿਆ, ਦੂਜਿਆਂ ਦੇ ਨਾਲ ਪੰਗਾ ਪਿਆ। ਇੱਥੇ ਚੈਨਲਾਂ ਦੇ ਉੱਤੇ ਬਹਿਸ ਕਰਦੇ, ਬੋਲਦੇ, ਸਖਤ ਲਹਿਜੇ ਦੇ ਵਿੱਚ ਬੋਲਦੇ ਜਿਹੜੇ ਬੰਦਾ ਨਜ਼ਰ ਆਉਂਦਾ ਸੀ, ਉਹ ਰਵੀ ਸ਼ੰਕਰ ਪ੍ਰਸਾਦ ਸੀ। ਚੁੱਕ ਕੇ ਉਹਨੂੰ ਦੁੱਧ ਚੋਂ ਮੱਖੀ ਵਾਂਗੂ ਸਾਈਡ ਦੇ ਉੱਤੇ ਕੱਢ ਕੇ ਬਾਹਰ ਮਾਰਿਆ। ਪ੍ਰਕਾਸ਼ ਜਾਵੜੇਕਰ ਜਿਹਦੇ ਕੋਲੇ ਟੀਵੀ ਦਾ ਜਿੰਨਾ ਮਹਿਕਮਾ, ਰੇਡੀਓ, ਟੀਵੀ, ਇਹ ਸਾਰਾ ਮਹਿਕਮਾ ਉਹਦੇ ਕੋਲ ਸੀਗਾ, ਕੰਟਰੋਲ ਨਹੀਂ ਕਰ ਸਕਿਆ ਇਹਨਾਂ ਨੂੰ, ਜਾਂ ਕੀ ਜਿਹੜੀ ਉਹ ਕਹਾਣੀ ਰਹੀ, ਉਹ ਵੀ ਕੱਢ ਕੇ ਜਿਹੜਾ ਉਹ ਬਾਹਰ ਮਾਰਿਆ। ਸ਼ਾਇਦ ਹੁਣ ਇਹਨਾਂ ਨੂੰ ਜਿਹੜਾ ਮਾਰਗਦਰਸ਼ਕ ਮੰਡਲ ਆ, ਜਿਹਦੇ ਵਿੱਚ ਬਜ਼ੁਰਗ ਇਕੱਠੇ ਕੀਤੇ ਇਹਨਾਂ ਨੇ, ਉੱਥੇ ਲਿਆ ਕੇ ਇਹਨਾਂ ਨੂੰ ਜਿਹੜਾ ਜੀ ਉਹ ਛੱਡ ਦੇਣਾ। ਇਹਦੇ ਨਾਲ ਜਿਹੜਾ ਇੱਕ ਖਲਬਲੀ ਤਾਂ ਮਚੂਗੀ, ਜਿਹੜੇ ਲੀਡਰਸ਼ਿਪ ਆ ਉਹਦੇ ਵਿੱਚ ਖਲਬਲੀ ਮਚੂਗੀ। ਜਿਹੜੇ ਲੋਕ 7 ਸਾਲਾਂ ਤੋਂ ਸਿਰ ਸੁੱਟ ਕੇ ਕੋਈ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ ਸੀ, ਉਹਨਾਂ ਨੇ ਐਕਸੈਪਟ ਕਰ ਲਿਆ ਸੀ ਸਾਰੇ ਕੁਝ ਨੂੰ, ਭਾਣਾ ਮੰਨ ਲਿਆ ਸੀ ਇੱਕ ਕਿਸਮ ਦੇ ਨਾਲ। ਉਹ ਜਿਹੜਾ ਜੀ ਉਹ ਜ਼ਰੂਰ ਸੋਚਣਗੇ ਕਿ ਇੱਕ ਤਾਂ ਉਹਨਾਂ ਦੀ ਆਈਡੈਂਟਿਟੀ ਖਤਮ ਹੋ ਗਈ। ਦੂਸਰਾ, ਜੇ ਤੁਸੀਂ 24 ਦੀਆਂ ਚੋਣਾਂ 'ਚ ਅੱਜ ਜਾਓ, ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਇਕੱਠਾ ਕਰਕੇ ਦੇਖਦੇ ਹੋ, ਤੇ RSS ਜਿਹੜੀ ਆ ਉਹਦੇ ਮੁਖੀ ਦੇ ਬਿਆਨ ਪਿਛਲੇ ਦਿਨਾਂ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਬਣੇ ਹੋਏ ਆ। ਦੂਸਰਾ, ਭਾਰਤੀ ਜਨਤਾ ਪਾਰਟੀ ਦੇ ਕੋਲੇ, ਉਹਦੇ ਕੋਲੇ ਕਿਹੜੇ ਨੇਤਾ ਜਿਹੜੇ ਉਹ ਰਹਿ ਗਏ ਆ ਕੱਦ ਬੁੱਤ ਦੇ, ਦੋ ਤੋਂ ਇਲਾਵਾ, ਜਿਹੜੇ ਕਿ 24 ਦੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਜਾਣਗੇ। ਪਰ
ਇਹ ਜ਼ਰੂਰ ਸਵਾਲ ਹੈ ਕਿ 24 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀਆਂ 24 ਦੀਆਂ ਚੋਣਾਂ ਦੇ ਵਾਸਤੇ ਰਾਹ ਜਿਹੜਾ ਉਹ 22 ਥਾਣੀ ਹੋ ਕੇ ਜਾਂਦਾ, ਉਹਦੇ ਵਿੱਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਜਿਹੜੇ ਉਹ ਅਹਿਮ ਸੂਬੇ ਜਿਹੜੇ ਉਹ ਕਹੇ ਜਾ ਸਕਦੇ ਆ ਜੀ। ਤੇ ਅੱਗੇ ਮੁੱਖ ਮੰਤਰੀ ਦੀ ਜੇ ਗੱਲ ਕਰੀਏ ਪੰਜਾਬ ਦੇ ਦੀ ਅਮਰਿੰਦਰ ਸਿੰਘ ਦੀ ਮਿਲਣੀ ਦਿੱਲੀ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨਾਲ। ਕੋ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਆ ਉਹਨੇ ਪੰਜਾਬ ਦੇ ਅੰਦਰੂਨੀ ਕਲੇਸ਼ ਨੂੰ ਨਿਬੇੜਨ ਦੇ ਵਾਸਤੇ ਇਹ ਫੈਸਲਾ ਹੁਣ ਲਟਕਾਊਗੀ ਨਹੀਂ, ਔਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ 12 ਜੁਲਾਈ ਤੋਂ ਪਹਿਲਾਂ ਹਾਈ ਕਮਾਂਡ ਦਾ ਫੈਸਲਾ ਸਾਹਮਣੇ ਆਊਗਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ ਨਵਜੋਤ ਸਿੱਧੂ ਨੂੰ ਦਿੱਤੇ ਜਾਣ ਵਾਲੇ ਅਹੁਦੇ ਬਾਰੇ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਅਮਰਿੰਦਰ ਸਿੰਘ ਨੂੰ ਸਬਰ ਦਾ ਘੁੱਟ ਭਰਨਾ ਪਿਆ। ਇਹ ਸੂਤਰ ਜਿਹੜਾ ਜੀ ਦੱਸ ਰਹੇ ਆ, ਔਰ ਅਮਰਿੰਦਰ ਸਿੰਘ ਮੀਟਿੰਗ ਦੇ ਵਿੱਚ ਇਸ ਗੱਲੋਂ ਸੋਨੀਆ ਗਾਂਧੀ ਨੂੰ ਜਾਣੂ ਕਰਾਏ ਆ ਕਿ ਨਵਜੋਤ ਸਿੱਧੂ ਕਿਸੇ ਵੀ ਨਾਲ ਮਿਲ ਕੇ ਚੱਲਣ ਵਾਲਾ ਨਹੀਂ ਹੈ, ਕਿਸੇ ਖਿਲਾਫ ਵੀ ਬੋਲਣਾ ਸ਼ੁਰੂ ਕਰ ਸਕਦਾ ਹੈ। ਇਹ ਵੀ ਪਤਾ ਲੱਗਿਆ ਕਿ ਅਮਰਿੰਦਰ ਸਿੰਘ ਨੇ ਪੰਜਾਬ ਵਜ਼ਾਰਤ ਦੇ ਵਿੱਚ ਰੱਦੋ ਬਦਲ ਦੀ ਰਣਨੀਤੀ ਹਾਈ ਕਮਾਂਡ ਦੇ ਕਹੇ ਦੇ ਉੱਤੇ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹਦੇ ਸੰਬੰਧੀ ਕਿਸੇ ਵੇਲੇ ਵੀ ਹਾਈ ਕਮਾਂਡ ਤੋਂ ਜਿਹੜਾ ਉਹ ਪ੍ਰੈਸ ਰਿਲੀਜ਼ ਆ ਸਕਦੀ ਹੈ ਕਿ ਆਹ ਚੇਂਜਸ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਅੱਜ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਤਾਂ ਸਾਡੇ ਇੱਥੇ 8 ਤਰੀਕ ਹੋ ਚੁੱਕੀ ਹੋਈ ਆ। ਅਗਲੇ 1-2 ਦਿਨਾਂ ਦੇ ਵਿੱਚ ਇਹਦੇ ਸੰਬੰਧੀ ਕੁਝ ਨਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਜਾਣ ਦੀ ਆਸ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਕਿ ਦਿੱਲੀ ਦੇ ਵਿੱਚ ਸੀਗੇ, ਪੰਜਾਬ ਦੇ ਵਿੱਚ ਵਾਪਸ ਪਰਤਣ ਤੋਂ ਪਹਿਲਾਂ, ਪੰਜਾਬ ਨਹੀਂ ਮਾਫ ਕਰਨਾ, ਸੀਸੋਆਂ ਵਾਪਸ ਪਰਤਣ ਤੋਂ ਪਹਿਲਾਂ, ਪੰਜਾਬ ਤਾਂ ਆਉਂਦੇ ਨਹੀਂ ਉਹ, ਉਹਨਾਂ ਨੇ ਇੱਕ ਜਿਹੜੀ ਮੁਲਾਕਾਤ ਸੀ ਉਹ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੀਤੀ। ਪ੍ਰਸ਼ਾਂਤ ਕਿਸ਼ੋਰ ਦੇ ਨਾਲ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਕੁਝ ਜਿਹੜੇ ਨੇਤਾ ਕਾਂਗਰਸ ਦੇ ਜਿਨ੍ਹਾਂ ਦੇ ਵਿੱਚ ਲੋਕ ਸਭਾ ਦੇ ਮੈਂਬਰ ਵੀ ਨੇ ਉਹ ਵੀ ਸੀ। ਇੱਕ ਜਿਹੜੀ ਮੁਲਾਕਾਤ ਆ ਉਹ ਕੱਲਿਆਂ ਦੀ ਦੋਨਾਂ ਦੀ ਹੋਈ ਦੱਸੀ ਜਾਂਦੀ ਆ। ਸੂਤਰਾਂ ਦੇ ਮੁਤਾਬਕ ਪ੍ਰਸ਼ਾਂਤ ਕਿਸ਼ੋਰ ਨੇ ਬੜਾ ਕਲੀਅਰ ਕਿਹਾ ਕਿ ਅਗਲੀਆਂ ਪੰਜਾਬ ਚੋਣਾਂ ਜਿੱਤਣਾ ਇੰਨਾ ਜਿਹੜਾ ਉਹ ਸੌਖਾ ਨਹੀਂ ਹੈ। ਉਹਨੇ ਇਹ ਗੱਲ ਕਹੀ ਹੈ ਕਿ ਪੰਜਾਬ ਸਰਕਾਰ ਪਹਿਲਾਂ ਰਾਜ ਦੇ ਲੋਕਾਂ ਨੂੰ ਕਾਰਗੁਜ਼ਾਰੀ ਵਿਖਾਵੇ। ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਕਈ ਹਫ਼ਤਿਆਂ ਤੋਂ ਪੰਜਾਬ ਦੇ ਵਿੱਚ ਕੱਲੀ ਸੀਟ ਦੇ ਉੱਤੇ ਕੰਮ ਕਰ ਰਹੀ ਆ। ਇਹਦੀ ਜਿਹੜੀ ਰਿਪੋਰਟ ਹੈ ਉਹ ਟੀਮ ਪ੍ਰਸ਼ਾਂਤ ਕਿਸ਼ੋਰ ਨੂੰ ਦੇ ਰਹੀ ਆ, ਜਿਹਦੇ ਆਧਾਰ ਦੇ ਉੱਤੇ ਉਹਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਇਹ ਦੱਸ ਦਿੱਤਾ ਕਿ ਜਿੰਨਾ ਸੌਖਾ ਤੁਸੀਂ ਸੀਸਵਾਂ ਮਹਿਲ ਦੇ ਵਿੱਚ ਬਹਿ ਕੇ ਜਿੱਤੀ ਬੈਠੇ ਹੋ, ਉਦਾਂ ਦੀ ਕੋਈ ਕਹਾਣੀ ਗਰਾਊਂਡ ਪੱਧਰ ਦੇ ਉੱਤੇ ਹੈ ਨੀ ਗੀ। ਕੀ ਇੰਸਟਰਕਸ਼ਨਸ ਦਿੱਤੀਆਂ ਨੇ ਇਹ ਅਜੇ ਕਲੀਅਰ ਨਹੀਂਗਾ, ਪਰ ਇਹ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਐਮਐਲਏਜ਼ ਨੂੰ ਕਿਹਾ ਕਿ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਚਲੇ ਜਾਣ ਤੇ ਉੱਥੇ ਜਿਹੜਾ ਜੀ ਲੋਕਾਂ ਨੂੰ ਪੁੱਛਣ ਕਿ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ। ਹੁਣ ਸਵਾਲ ਇਹ ਅਖੀਰਲੇ ਸਾਲ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਪੁੱਛਣ ਦੇ ਲੋਕੀ ਜਿਹੜੇ ਜੀ ਉਹ ਸੱਚੀ ਪੁੱਛੋ ਤਾਂ ਰਾਜਨੀਤਿਕਾਂ ਦੁਆਲੇ ਡਾਂਗਾ ਕੱਢੀ ਫਿਰਦੇ ਆ। ਕਿਹੜੀਆਂ ਜਿਹੜੀਆਂ ਉਹ ਔਕੜਾਂ ਨੇ ਜਿਹੜੀਆਂ ਇੱਥੇ ਪੰਜਾਬ ਦੇ ਲੋਕਾਂ ਨੂੰ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਉਹ ਨਹੀਂ ਆ ਰਹੀਆਂ। ਇਹ ਵੀ ਕਿਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਕੁਝ ਕੌੜੀਆਂ ਕਸੈਲੀਆਂ ਗੱਲਾਂ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਖੀਆਂ ਨੇ ਇਸ ਮੁਲਾਕਾਤ ਦੇ ਵਿੱਚ। ਬਿਨਾਂ ਕਿਸੇ ਸ਼ੱਕ ਦੇ ਕੌੜੀਆਂ ਕਸੈਲੀਆਂ ਗੱਲਾਂ, ਕਿਉਂਕਿ ਪੰਜਾਬ ਦੇ ਲੋਕ ਇਹ ਸੋਚਦੇ ਨੇ ਨਾ, ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੁਟਕਾ ਚੁੱਕਿਆ ਤੇ ਚੁਕਵਾਇਆ ਕਿਹਨੇ, ਜਿਹੜੇ ਵਾਅਦੇ ਸੀ ਉਹ ਕਰਵਾਏ ਕਿਹਨੇ, ਉਹ ਉਹਨਾਂ ਬਰਾਬਰ ਦਾ ਪ੍ਰਸ਼ਾਂਤ ਕਿਸ਼ੋਰ ਨੂੰ ਵੀ ਦੋਸ਼ੀ ਜਿਹੜਾ ਪੰਜਾਬ ਦੇ ਲੋਕ ਸਮਝਦੇ। ਬਿਲਕੁਲ ਜੀ ਬਿਲਕੁਲ। ਲੋਕ ਹੁਣ ਇਹ ਸਮੇਂ ਦੇ ਹਾਣੀ ਨਹੀਂ ਨਾ ਹੁੰਦੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਲੋਕ ਹੁਣ ਜਾਗ ਵੀ ਚੁੱਕੇ ਆ ਥੋੜੇ ਬਹੁਤੇ। ਅੱਗੇ ਕਿਸਾਨਾਂ ਦੀ ਜੇ ਗੱਲ ਕਰੀਏ, ਉਹਨਾਂ ਵੱਲੋਂ ਤੇਲ ਤੇ ਰਸੋਈ ਦੀ ਜਿਹੜੀਆਂ ਗੈਸ ਦੀਆਂ ਕੀਮਤਾਂ ਹੈ ਉਹਨਾਂ ਨੂੰ ਲੈ ਕੇ ਮੁਜ਼ਾਹਰੇ ਆ। ਦੇਖੋ, ਇੱਕ ਤਾਂ ਜਿਹੜਾ ਪੈਟਰੋਲ ਹੈ ਉਹ ਪੂਰੇ ਮੁਲਕ ਦੇ ਵਿੱਚ ਹਰ ਸੂਬੇ ਦੇ ਵਿੱਚ 100 ਰੁਪਏ ਨੂੰ ਕ੍ਰਾਸ ਕਰ ਗਿਆ ਹੋਇਆ। ਕੁਝ ਥਾਵਾਂ ਦੇ ਉੱਤੇ ਤਾਂ 105 ਰੁਪਏ ਵੀ ਜਿਹੜਾ ਉਹ ਹੋ ਗਿਆ ਹੋਇਆ। ਔਰ ਜਿਹੜਾ ਡੀਜ਼ਲ ਹੈ ਉਹ 90 ਰੁਪਏ ਨੂੰ ਜਿਹੜਾ ਉਹ ਕ੍ਰਾਸ ਕਰ ਗਿਆ ਹੋਇਆ। ਇਹਨੂੰ ਲੈ ਕੇ ਜਿਹੜਾ ਕੋਈ ਵਰਗ ਹੈ ਉਹ ਬੋਲ ਨਹੀਂ ਰਿਹਾ। ਕੋਈ ਸਮਾਂ ਹੁੰਦਾ ਸੀਗਾ 3 ਜਾਂ 4 ਪੈਸੇ ਜਿਹੜਾ ਜੀ ਉਹ ਵੱਧ ਜਾਣਾ ਤੇ ਲੋਕ ਸੜਕਾਂ ਦੇ ਉੱਤੇ ਆ ਜਾਂਦੇ ਹੁੰਦੇ ਸੀ। ਕਿਸਾਨ ਅੰਦੋਲਨ ਜਿਹੜਾ ਕਿ 7 ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਿਹਾ ਹੈ, ਰਾਜਧਾਨੀ ਦੀਆਂ ਸੜਕਾਂ ਘੇਰੀ ਬੈਠਾ, ਉਹ ਹਰ ਚੀਜ਼ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਿਹਾ। ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ, ਉਹਨੇ ਇਹ ਗੱਲ ਕਹੀ ਆ ਕਿ ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ
ਪੂਰੇ ਮੁਲਕ ਭਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ। ਇਹ ਆਖਿਆ ਗਿਆ ਕਿ ਹਾਈਵੇ ਦੇ ਉੱਤੇ ਆਓ ਪਰ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਨਹੀਂ ਪਾਉਣਾ। ਇਹ ਕਿਹਾ ਕਿ ਹਾਈਵੇਜ਼ ਦੇ ਦੋਨਾਂ ਪਾਸਿਆਂ ਦੇ ਉੱਤੇ ਆਪਣੇ ਵਹੀਕਲ ਜਿਹੜੇ ਉਹ ਖੜੇ ਕਰ ਲਓ, ਸਕੂਟਰ, ਮੋਟਰਸਾਈਕਲ, ਟਰੈਕਟਰ, ਕਾਰ, ਬੱਸਾਂ, ਜੋ ਕੁਝ ਵੀ ਹੈ, ਖਾਲੀ ਗੈਸ ਸਿਲੰਡਰਾਂ ਦੇ ਨਾਲ ਜਿਹੜਾ ਉਹ ਪ੍ਰਦਰਸ਼ਨ ਕਰੋ। ਮੋਰਚੇ ਨੇ ਇਹ ਅਪੀਲ ਵੀ ਕੀਤੀ ਹੈ ਕਿ ਰੋਸ ਪ੍ਰਦਰਸ਼ਨ ਦੇ ਦੌਰਾਨ ਸੜਕਾਂ ਨੂੰ ਨਾ ਰੋਕਿਆ ਜਾਵੇ, ਸੜਕ ਦੇ ਇੱਕ ਪਾਸੇ ਸ਼ਾਂਤਮਈ ਪ੍ਰਦਰਸ਼ਨ ਜਿਹੜੇ ਉਹ ਕੀਤੇ ਜਾਣ। 10 ਮਿੰਟ ਦੇ ਵਾਸਤੇ ਹਾਰਨ ਵਜਾਉਣ ਦਾ ਜਿਹੜਾ ਉਹ ਕਿਹਾ ਗਿਆ ਸਮੁੱਚੇ ਮੁਲਕ ਭਰ ਦੇ ਵਿੱਚ। ਇਹ ਜਿਹੜੇ ਕੌਲੀਆਂ ਭਾਂਡੇ ਖੜਕਾਉਣੇ ਸੀ ਉਹਦੇ ਜਵਾਬ ਦੇ ਵਿੱਚ ਲੋਕਾਂ ਨੂੰ ਆਖਿਆ ਗਿਆ ਕਿ ਉਹ ਹਾਰਨ ਮਾਰ ਕੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ। ਕਿਸਾਨਾਂ ਨੇ ਇਹ ਕਿਹਾ ਕਿ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਸਾਰੇ ਇਸ ਪ੍ਰਦਰਸ਼ਨ ਦਾ ਹਿੱਸਾ ਬਣ। ਔਰ ਇਹ ਜਿਹੜਾ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਇਕਜੁੱਟ ਹੋਣ ਦੀ ਜਿਹੜੀ ਉਹ ਜ਼ਰੂਰਤ ਹੈ ਇਸ ਵੇਲੇ। ਕਿੰਨਾ ਇਹਨੂੰ ਹੁੰਗਾਰਾ ਮਿਲਦਾ ਜੀ, ਅਗਲੇ ਕੁਝ ਘੰਟਿਆਂ ਤੋਂ ਬਾਅਦ ਪਤਾ ਲੱਗੂਗਾ। ਲੋਕ ਤੰਗ ਬਹੁਤ ਨੇ, ਪਰ ਇਹ ਇੱਕ ਥੋੜਾ ਜਿਹਾ ਜਿਹੜਾ ਇਹ ਪ੍ਰਦਰਸ਼ਨ ਦਾ ਨਵੇਕਲਾ ਤਰੀਕਾ ਸੰਯੁਕਤ ਕਿਸਾਨ ਮੋਰਚੇ ਨੇ ਵਰਤਿਆ। ਉਹਨੂੰ ਪਤਾ ਜਿਹੜੇ ਹਾਈਵੇ ਤੇ ਲੋਕ ਜਾਂਦੇ ਨੇ ਉਹਨਾਂ ਤੱਕ ਸੁਨੇਹਾ ਪਹੁੰਚਦਾ ਤੇ ਉਹ 2 ਘੰਟਿਆਂ ਦੇ ਵਾਸਤੇ ਹਾਈਵੇ ਦੇ ਆਲੇ ਦੁਆਲੇ ਜ਼ਰੂਰ ਖੜੇ ਹੋਣਗੇ ਤੇ ਉੱਥੇ ਖੜੋ ਕੇ ਹਾਰਨ ਵੀ ਜਿਹੜਾ ਉਹ ਮਾਰਨਗੇ। ਅਰੇ ਇਹਦਾ ਅਸਰ ਸਰਕਾਰ ਦੇ ਉੱਤੇ ਕਿੰਨਾ ਪੈਂਦਾ, ਜਿਹੜੀ ਕਿ ਅਜੇ ਵੀ ਇਸ ਚੀਜ਼ ਨੂੰ ਟੋਟਲੀ ਇਗਨੋਰ ਕਰ ਰਹੀ ਆ ਕਿ ਕਿਸਾਨ ਜਿਹੜੇ ਇੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਵੀ ਉਹਨਾਂ ਦੇ ਨਾਲ ਗੱਲ ਕਰਨ ਦੀ ਵੀ ਜ਼ਰੂਰਤ ਹੈ। ਉਹ ਤਾਂ ਸਰਕਾਰ ਇੰਨਾ ਇਗਨੋਰ ਕਰ ਰਹੀ। ਤੇ ਅੱਗੇ ਬਣਾਵਾਲਾ ਥਰਮਲ ਆ ਜਿਹੜਾ ਉਸ ਦਾ ਇੱਕ ਹੋਰ ਯੂਨਿਟ ਦੇ ਵਿੱਚ ਨੁਕਸ ਪਿਆ ਤੇ ਮੁਸ਼ਕਲਾਂ ਵਧੀਆਂ। ਦੇਖੋ, ਇਹ ਮਿਸਮੈਨੇਜਮੈਂਟ ਜਿਹਨੂੰ ਕਹਿੰਦੇ ਆ ਜੀ, ਇਹ ਉਹ ਲਫ਼ਜ਼ ਹੈ। ਆਪਾਂ ਪ੍ਰਸ਼ਾਂਤ ਕਿਸ਼ੋਰ ਵਾਲੀ ਗੱਲ ਕੀਤੀ ਆ। ਉਹ ਜਿਹੜੇ ਮੁੱਖ ਮੰਤਰੀ ਨੇ ਉਹ ਸੀਸਵਾਂ ਤੋਂ ਉੱਡੇ ਦਿੱਲੀ ਗਏ, ਦਿੱਲੀ ਤੋਂ ਉੱਡੇ ਸੀਸਵਾਂ ਆ ਗਏ। 4.5 ਸਾਲ ਤੋਂ ਇਹੀ ਹੋ ਰਿਹਾ ਨਾ। ਉਹ ਉੱਥੋਂ ਨਿਕਲਦੇ ਹੀ ਨਹੀਂ, ਨਾ ਉਹ ਨਿਕਲੇ, ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਮੀਟਿੰਗ ਕੀਤੀ। ਜਦੋਂ ਇਹ ਜਿਹੜੇ ਪੀਕ ਸੀਜ਼ਨ ਹੁੰਦੇ ਆ 3 ਮਹੀਨੇ 3.5 ਮਹੀਨੇ, ਇਹਦੇ ਸੰਬੰਧੀ ਬਕਾਇਦਾ ਤੌਰ ਦੇ ਉੱਤੇ ਜਿਹੜਾ ਪਾਵਰਕਾਮ ਹੈ ਉਹਦੀਆਂ ਮੀਟਿੰਗਸ ਚੱਲਦੀਆਂ ਨੇ। ਇਹਨਾਂ ਮੀਟਿੰਗਸ ਦੇ ਵਿੱਚ ਜਿਹੜੀ ਰਿਪੇਅਰ ਵਗੈਰਾ ਵਾਲੀ ਮਸ਼ੀਨਰੀ ਆ ਉਹਨੂੰ ਜਿਹੜਾ ਵਿਚਾਰਿਆ ਜਾਂਦਾ ਕਿ ਕਿੱਥੇ ਕਿੱਥੇ ਰਿਪੇਅਰ ਦੀ ਕਿੰਨੀ ਜ਼ਰੂਰਤ ਹੈ। ਜੇ ਹੁਣ ਪ੍ਰਾਈਵੇਟ ਕਰਤਾ, ਕਿਉਂਕਿ ਪ੍ਰਾਈਵੇਟ ਤੇ ਸਾਰਾ ਕੁਝ ਪ੍ਰਾਈਵੇਟ ਦੇ ਹੱਥਾਂ ਦੇ ਵਿੱਚ ਦੇਤਾ, ਸਰਕਾਰੀ ਇੱਕ ਤਾਂ ਢਾਉਣ ਲੱਗ ਗਏ ਬਠਿੰਡੇ ਵਾਲਾ, ਦੂਜਾ ਜਿਹੜਾ ਖਰੜ ਵਾਲਾ ਉਹ ਬੰਦ ਕਰਤਾ, ਢਾਹ ਵੀ ਦੇਣਾ ਇਹਨਾਂ ਨੇ। ਜਦੋਂ ਪ੍ਰਾਈਵੇਟ ਨੂੰ ਸਾਰਾ ਕੁਝ ਸੌਂਪ ਦਿੱਤਾ ਤੇ ਫਿਰ ਤੁਸੀਂ ਪ੍ਰਾਈਵੇਟ ਨੂੰ ਪੁੱਛਣਾ ਹੀ ਛੱਡ ਦਿੱਤਾ ਕਿ ਤੁਹਾਡੀ ਤਿਆਰੀ ਕੀ ਹੈ। ਉਹ ਸਿਰਫ ਚੈੱਕ ਲੈਣ ਨੂੰ ਜਾਂ ਪੈਸੇ ਲੈਣ ਨੂੰ ਥੋੜੀ ਰੱਖੇ ਨੇ, ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ। ਹੁਣ ਇੱਕ ਇੱਕ ਕਰਕੇ, ਕਿਉਂਕਿ ਲੋਡ ਵੱਧ ਰਿਹਾ ਤੇ ਮਸ਼ੀਨਰੀ ਦੇ ਵਿੱਚ ਨੁਕਸ ਪੈਣਾ ਲਾਜ਼ਮੀ ਹੈ। ਔਰ ਬਣਾਵਾਲਾ ਥਰਮਲ ਪਲਾਂਟ ਦਾ 3ਜਾ ਯੂਨਿਟ ਜਿਹੜਾ ਉਹ ਜਵਾਬ ਦੇਣ ਲੱਗ ਗਿਆ। ਅੱਧੀ ਬਿਜਲੀ ਜਿਹੜੀ ਉਹ ਪੈਦਾ ਕਰ ਰਿਹਾ। ਉੱਤਰੀ ਭਾਰਤ ਦੇ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਸਭ ਤੋਂ ਵੱਡੇ ਇਹ ਜਿਹੜਾ ਥਰਮਲ ਪਲਾਂਟ ਹੈ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ 2 ਯੂਨਿਟ ਪਹਿਲਾਂ ਹੀ ਬੰਦ ਨੇ। ਰਾਜ ਨੂੰ ਬਾਹਰੋਂ ਬਿਜਲੀ ਖਰੀਦਣ ਲਈ ਮਜਬੂਰ ਹੋਣਾ ਜਿਹੜਾ ਉਹ ਪੈ ਰਿਹਾ। ਇੱਥੇ ਦੱਸ ਦਈਏ ਕਿ ਜੇ ਇਹ ਖਰਾਬ ਹੋ ਗਿਆ, ਇਹਨੂੰ ਕੋਈ ਨੋਟਿਸ ਨਹੀਂ ਦਿੱਤਾ ਜਾ ਸਕਦਾ। ਜਿਹੜੇ ਸਮਝੌਤੇ ਕੀਤੇ ਨੇ ਪਾਵਰ ਪਰਚੇਜ਼ ਐਗਰੀਮੈਂਟ ਉਹਦੇ ਵਿੱਚ। ਤੇ ਦੂਜੀ ਵੱਡੀ ਗੱਲ, ਨੋ ਮੈਟਰ ਇਹ ਕਿੰਨੀ ਬਿਜਲੀ ਪ੍ਰੋਡਿਊਸ ਕਰਕੇ ਦੇਊਗਾ, ਉਹਨੂੰ ਪੈਸੇ ਜਿਹੜੇ ਲਮਸਮ ਨੇ ਉਹ ਦੇਣੇ ਨੇ। ਰੌਲਾ ਅਸਲ ਦੇ ਵਿੱਚ ਇਹੀ ਆ। ਉਹਨਾਂ ਨੂੰ ਕੀ ਲੋੜ ਹੈ? ਮੰਨ ਲਓ ਜੇ ਉਹਨਾਂ ਨੂੰ ਸਪੋਜ਼ 100 ਰੁਪਈਆ ਜਿਹੜਾ ਜੀ ਉਹ ਮਿਲਦਾ ਜਿਹੜਾ ਲਮਸਮ, ਉਹਦੇ ਵਿੱਚੋਂ ਉਹ 20 ਰੁਪਈਏ ਵੀ ਇਹਦੀ ਰਿਪੇਅਰ ਦੇ ਉੱਤੇ ਕਿਉਂ ਖਰਚਣਗੇ? ਉਹ ਇਹ ਕਹਿਣਗੇ ਬੰਦ ਹੈ ਤੇ ਬੰਦ ਹੈ, ਤੁਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ। ਰਾਜ ਕਰਾਂਗੇ 25 ਸਾਲ ਵਾਲਿਆਂ ਨੇ ਐਸਾ ਲੋਕਾਂ ਦਾ ਸਤਿਆਨਾਸ਼ ਕਰਤਾ 25 ਸਾਲ ਦੇ ਵਾਸਤੇ ਕਿ ਉਹਨਾਂ ਦਾ ਮੁੜ ਕੇ ਇਹਦੇ ਵਿੱਚੋਂ ਇਸ ਖਲਜਗਣ ਦੇ ਵਿੱਚੋਂ ਜਿਹੜਾ ਉਹ ਨਿਕਲ ਸਕਣਾ ਹਾਲ ਦੀ ਘੜੀ ਔਖਾ ਲੱਗ ਰਿਹਾ, ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਪੈਸਾ ਉਹਨਾਂ ਕੋਲੇ ਅਥਾਹ ਆ। ਜੇ ਉਹ ਸਮਝੌਤੇ ਕਰ ਗਏ ਤੇ ਜਿਹੜੇ ਬਾਅਦ ਦੇ ਵਿੱਚ ਆਏ ਅਗਲੇ ਪੈਸੇ ਲੈ ਕੇ ਉਹਨਾਂ ਦੇ ਕੋਲੇ ਤੁਰ ਪਏ ਵੀ ਆ ਚੁੱਕੋ ਤੁਸੀਂ ਆਪਣਾ ਹਿੱਸਾ, ਜ਼ਬਾਨ ਬੰਦ ਰੱਖੋ। ਬਿਲਕੁਲ ਜੀ, ਪੰਜਾਬ ਵਾਲੇ ਤਾਂ ਕੋਈ ਵੀ ਕੁਝ ਨਹੀਂ ਕਰ ਰਿਹਾ। ਅੱਗੇ ਬਿਜਲੀ ਦੇ ਮੁੱਦੇ ਦੀ ਜੇ ਗੱਲ ਕਰੀਏ ਤਾਂ ਉਸ ਤੇ ਸਿਆਸਤ ਪੂਰੀ ਤਰ੍ਹਾਂ ਜਾਰੀ ਹੈ। ਉਹ ਜਿਹੜੇ ਇਹ ਸਮਝੌਤੇ ਕਰਨ ਵਾਲੇ ਨੇ ਸੁਖਬੀਰ ਬਾਦਲ ਹੋਰੀ, ਉਹ ਇਸ ਮਾਮਲੇ ਦੇ ਉੱਤੇ ਇਹ ਕਹੀ ਜਾਂਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਦੋਸ਼ ਹੈ ਬਿਜਲੀ ਸੰਕਟ ਦੇ ਵਾਸਤੇ। ਇੱਥੇ ਜਿਹੜਾ ਨਾ ਜੀ ਦੋਸ਼ ਇੱਕ ਦੂਜੇ ਦੇ ਉੱਤੇ ਲਾ ਕੇ ਜਿਹੜਾ ਵਿਅਕਤੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦਾ।
ਸੁਖਬੀਰ ਬਾਦਲ ਇਹ ਕਹਿੰਦੇ ਆ ਕਿ ਜਿਹੜਾ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਘਾਟਾ ਝੱਲਿਆ ਇੰਡਸਟਰੀ ਨੇ, ਤੇ ਹੁਣ ਉਹਨਾਂ ਨੂੰ ਬੰਦ ਕਰਨ ਦਾ ਜਿਹੜਾ ਦੀ ਹੁਕਮ ਦਿੱਤਾ ਗਿਆ, ਉਹ ਚਹੇਤੇ ਬਣ ਰਹੇ ਆ ਇੰਡਸਟਰੀ ਦੇ ਵੀ ਮੈਂ ਇੰਡਸਟਰੀ ਦੇ ਹੱਕ ਦੇ ਵਿੱਚ ਬੜੀ ਗੱਲ ਜਿਹੜੀ ਜੀ ਉਹ ਕਰ ਰਿਹਾ। ਇਹ ਨਹੀਂ ਦੱਸਦੇ ਵੀ ਗੋਬਿੰਦਗੜ੍ਹ ਵਾਲੀ ਇੰਡਸਟਰੀ ਜਿਹੜੀ ਸੀ ਉਹ ਕਿੱਥੇ ਗਈ ਤੇ ਉਹ ਕਿਹਦੇ ਰਾਜ ਦੇ ਵਿੱਚ ਉਜੜੀ, ਕਿਉਂ ਉਜੜੀ। ਇਹ ਕੋਈ ਸਵਾਲ ਜਿਹੜਾ ਉਹਨਾਂ ਨੂੰ ਪੁੱਛਣ ਦੇ ਵਾਸਤੇ ਸ਼ਾਇਦ ਤਿਆਰ ਜਿਹੜਾ ਉਹ ਨਹੀਂ ਗਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਹ ਕਹਿੰਦੇ ਆ, ਕਿਉਂਕਿ ਸਵਾਲ ਇਹ ਉੱਠ ਰਹੇ ਆ ਵੀ ਤੁਸੀਂ ਸਵਾਲ ਲਗਾਤਾਰ ਦਾਗ ਰਹੇ ਹੋ ਪਾਵਰ ਮੰਤਰਾਲੇ ਦੇ ਉੱਤੇ, ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਆ। ਸਵਾਲ ਤਾਂ ਇਹ ਚੱਲ ਰਿਹਾ ਨਾ ਵੀ ਜੇ ਤੁਸੀਂ ਇਹ ਮੰਤਰਾਲਾ ਲੈ ਲੈਂਦੇ ਜਦੋਂ ਤੁਹਾਨੂੰ ਆਫਰ ਕੀਤਾ ਜਾ ਰਿਹਾ ਸੀ ਤੇ ਇਹਦੇ ਵਿੱਚ ਕੁਝ ਚੇਂਜਸ ਕਰਕੇ ਦਿਖਾਉਂਦੇ। ਹੁਣ ਉਹ ਇਹ ਕਹਿੰਦੇ ਆ ਕਿ ਬਿਜਲੀ ਮੰਤਰੀ ਕੋਈ ਫੈਸਲਾ ਨਹੀਂ ਲੈ ਸਕਦਾ, ਔਰ ਬਿਜਲੀ ਖਰੀਦ ਸਮਝੌਤਿਆਂ ਦੇ ਬਾਰੇ ਦੇ ਵਿੱਚ ਇਹ ਕਿਹਾ ਕਿ ਜਿਹੜਾ ਜਿਹਦੇ ਕੋਲੇ ਮੰਤਰਾਲਾ ਹੁੰਦਾ ਉਹ 1% ਕੁਝ ਕਰਨ ਦੀ ਤਾਕਤ ਨਹੀਂ ਰੱਖਦਾ, ਕਿਉਂਕਿ ਫੈਸਲੇ ਲੈਣ ਦੇ ਸਾਰੇ ਅਧਿਕਾਰ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਆ, ਜਿਹੜਾ ਕਿ ਮੁੱਖ ਮੰਤਰੀ ਨੂੰ ਸਿੱਧੇ ਤੌਰ ਦੇ ਉੱਤੇ ਰਿਪੋਰਟ ਕਰਦਾ। ਨਵਜੋਤ ਸਿੱਧੂ ਕਹਿੰਦੇ ਕਿ ਉਹਨੇ ਆਪਣਾ ਸਮਾਂ ਲੋਕਾਂ ਦੀ ਤਾਕਤ ਲੋਕਾਂ ਤੱਕ ਪਹੁੰਚਾਉਣ ਦਾ ਰਾਹ ਉਲੀਕਣ ਲਈ ਪੰਜਾਬ ਮਾਡਲ ਨੂੰ ਤਿਆਰ ਕਰਨ ਦੇ ਉੱਤੇ ਲਾਇਆ ਹੋਇਆ। ਔਰ ਪਿਛਲੇ ਦਿਨਾਂ ਤੋਂ ਸਿਆਸੀ ਹਲਕੇ ਤੇ ਆਮ ਲੋਕ ਇਹ ਸਵਾਲ ਜਿਹੜੇ ਦੀ ਉਹ ਨਵਜੋਤ ਸਿੱਧੂ ਨੂੰ ਕਰ ਰਹੇ ਆ। ਉਹ ਪਤਾ ਉਹਨੂੰ ਇਸ ਗੱਲ ਦਾ ਵੀ ਉਹ ਟਵੀਟ ਕਰ ਰਿਹਾ, ਲੋਕ ਉਹਦੇ ਉੱਤੇ ਸਵਾਲ ਕਰ ਰਹੇ ਆ ਵੀ ਲੈ ਲੈਂਦੇ ਉਦੋਂ ਮਹਿਕਮਾ ਨਹੀਂ ਸੀ ਮੁੱਖ ਮੰਤਰੀ ਕਰਦੇ ਤੇ ਲੋਕਾਂ ਨੂੰ ਦੱਸਦੇ ਭਾਈ ਮੈਂ ਤਾਂ ਆ ਕਰਨਾ ਚਾਹੁੰਦਾ ਸੀਗਾ, ਮੁੱਖ ਮੰਤਰੀ ਨਹੀਂ ਕਰਨ ਦੇ ਰਹੇ, ਫੇਰ ਅਸਤੀਫਾ ਦਿੰਦੇ ਤੇ ਸ਼ਾਇਦ ਅੱਜ ਇੰਨਾ ਜਿਹੜਾ ਦੀ ਉਹ ਖੇਚਲ ਨਾ ਕਰਨੀ ਪੈਂਦੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਜੋਤ ਸਿੱਧੂ ਨੂੰ। ਲੋਕ ਫਿਰ ਇਹ ਕਹਿੰਦੇ ਵੀ ਹਾਂ ਇਹਨੇ ਸਾਡੇ ਹੱਕ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਹਨੂੰ ਚੱਲਣ ਨਹੀਂ ਦਿੱਤਾ ਮੁੱਖ ਮੰਤਰੀ ਨੇ, ਉਦੋਂ ਤਾਂ ਛੱਡ ਕੇ ਘਰੇ ਬਹਿ ਗਏ। 2 ਸਾਲ ਤੱਕ ਮੌਨ ਧਾਰ ਕੇ ਜਿਹੜਾ ਦੀ ਉਹ ਬੈਠੇ ਰਹੇ। ਨਵਜੋਤ ਸਿੱਧੂ ਹੁਣੇ ਕਹਿੰਦਾ ਕਿ ਦਿੱਲੀ ਮਾਡਲ ਜਿਹੜਾ ਉੱਥੇ ਉਹਦਾ ਮਤਲਬ ਇਹ ਆ ਕਿ ਮਗਰਮੱਛ ਕਾਰਪੋਰੇਟਾਂ ਨੂੰ ਸੱਦਾ ਦੇਣਾ। ਇਹ ਕਿਹਾ ਕਿ ਦਿੱਲੀ ਤਾਂ ਪ੍ਰੋਡਿਊਸ ਕਰਦੀ ਨਹੀਂ ਬਿਜਲੀ, ਪੰਜਾਬ ਤਾਂ 25% ਜਿਹੜੀ ਆ ਉਹ ਬਿਜਲੀ ਪ੍ਰੋਡਿਊਸ ਕਰਦਾ ਆਪਣੀ, ਇਸ ਕਰਕੇ ਇੱਥੇ ਪੰਜਾਬ ਮਾਡਲ ਚੱਲ ਸਕਦਾ, ਦਿੱਲੀ ਮਾਡਲ ਨਹੀਂ। ਬਸ ਇਹਨਾਂ ਗੱਲਾਂ ਦੇ ਵਿੱਚ ਹੀ ਇਹਨਾਂ ਨੇ ਇਲੈਕਸ਼ਨਾਂ ਤੋਂ ਬਾਅਦ ਫਿਰ ਚੁੱਪ ਕਰਕੇ ਬਹਿ ਜਾਣਾ। ਅੱਗੇ ਸੋਲਰ ਬਿਜਲੀ ਦੇ ਮਾਮਲੇ ਦੇ ਵਿੱਚ ਵੱਡੇ ਘਪਲੇ ਹੋ ਰਹੇ ਆ। ਜਿਹੜੀ ਪਹਿਲੀ ਸਰਕਾਰ ਆ ਉਸ ਨੂੰ ਰੋਈ ਜਾਂਦੇ ਆ, ਪਰ ਹੁਣ ਵਾਲੀ ਸਰਕਾਰ ਵੀ ਘੱਟ ਨਹੀਂ, ਉਸਨੇ ਵੀ ਬੜੇ ਮਹਿੰਗੇ ਇਹਨਾਂ ਦੇ ਨਾਲ ਸੌਦੇ ਕੀਤੇ ਹੋਏ ਆ। ਕੋਈ ਜਿਹੜਾ ਜੀ ਉਹ ਘੱਟ ਨਹੀਂਗਾ, ਕਿਉਂਕਿ ਸੋਲਰ ਜਿਹੜਾ ਉਹ ਭਵਿੱਖ ਦਾ ਤੁਸੀਂ ਕਹ ਲਓ ਕਿ ਇਹਦੇ ਵਿੱਚੋਂ ਨਿਕਲਣ ਦਾ ਇੱਕ ਤਰੀਕਾ ਹੈ, ਪਰ ਉਹਦੇ ਵਾਸਤੇ ਕੁਝ ਪਾਲਿਸੀਜ਼ ਹੁੰਦੀਆਂ ਨੇ, ਜਿਹੜੀਆਂ ਪਾਲਿਸੀਜ਼ ਨੇ ਉਹ ਬਣਾਈਆਂ ਜਾਂਦੀਆਂ ਨੇ ਆਪਣੀ ਜੇਬ ਨੂੰ ਮੁੱਖ ਰੱਖ ਕੇ ਰਾਜਨੀਤਿਕਾਂ ਦੇ ਵੱਲੋਂ, ਲੋਕਾਂ ਨੂੰ ਮੁੱਖ ਨਹੀਂ ਜਿਹੜਾ ਉਹ ਰੱਖਿਆ ਜਾਂਦਾ। ਇੱਕ ਕਾਂਗਰਸੀ ਵਿਧਾਇਕ ਜਿਹੜਾ ਦੀ ਉਹਦੇ ਵੱਲ ਇਹ ਉਂਗਲ ਉੱਠ ਰਹੀ ਆ ਕਿ 1 ਫਰਵਰੀ 18 ਦੇ ਵਿੱਚ 2 ਬਾਇਓਪਾਸ ਪ੍ਰੋਜੈਕਟਾਂ ਜਿਹੜੇ ਕਿ ਮਾਲਵੇ ਦੇ ਵਿੱਚ ਲੱਗੇ ਆ, ਉਹਦੇ ਨਾਲ ਪਰ ਯੂਨਿਟ 8 ਰੁਪਏ ਤੇ 16 ਪੈਸੇ ਖਰੀਦ ਦਾ ਸੌਦਾ ਕੀਤਾ। ਇਹਨਾਂ ਪ੍ਰੋਜੈਕਟਾਂ ਦੀ ਤੰਦ ਜਿਹੜੀ ਆ ਉਹ ਕਾਂਗਰਸੀ ਵਿਧਾਇਕ ਦੇ ਨਾਲ ਜੁੜੀ ਆ। ਗੱਠਜੋੜ ਸਰਕਾਰ ਵੇਲੇ ਇਹਨਾਂ ਦੋਵਾਂ ਪ੍ਰੋਜੈਕਟਾਂ ਦੇ ਟੈਂਡਰ ਹੋਏ ਸੀ, ਪਰ ਬਿਜਲੀ ਖਰੀਦ ਸਮਝੌਤਾ ਮੌਜੂਦਾ ਕਾਂਗਰਸ ਸਰਕਾਰ ਨੇ ਕੀਤਾ। ਹਰ ਵਾਰੇ ਕੀਮਤ ਦੇ ਵਿੱਚ 5% ਦਾ ਵਾਧਾ ਵੀ ਲਿਖਿਆ ਹੋਇਆ, ਔਰ ਇਹ ਸਮਝੌਤੇ 20 ਸਾਲਾਂ ਦੇ ਵਾਸਤੇ ਕੀਤੇ ਗਏ ਆ। ਪੰਜਾਬ 'ਚ 8 ਬਾਇਓਮਾਸ ਜਿਹੜੇ ਪ੍ਰੋਜੈਕਟ ਨੇ, ਜਿਹਦੇ 'ਚ ਸਭ ਤੋਂ ਮਹਿੰਗਾ ਭਾਅ ਕਾਂਗਰਸੀ ਵਿਧਾਇਕ ਦੇ ਪ੍ਰੋਜੈਕਟਾਂ ਨੂੰ ਜਿਹੜਾ ਉਹ ਮਿਲਿਆ। ਪੰਜਾਬ ਦੇ ਵਿੱਚ ਜਿਹੜੇ ਇਹ ਸੋਲਰ ਹੈ, ਸੂਰਜੀ ਊਰਜਾ ਜਿਹੜੀ ਆ, ਉਹਦੇ 17 ਰੁਪਏ ਪਰ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਸੌਦੇ ਹੋਏ ਨੇ ਜੀ। ਇਹ ਇੱਥੇ ਰੋਣਾ 9 ਰੁਪਏ ਨੂੰ ਰੋ ਰਿਹਾ, 17 ਰੁਪਏ ਜਿਹੜੇ ਉਹ ਕਰ ਗਏ ਜੀ। ਇਹ ਲਾਏ ਰਾਜਨੀਤਿਕਾਂ ਨੇ ਆਪਣੇ, ਔਰ ਇਹਦੇ ਵਿੱਚ ਜਿਹੜੇ ਸਾਬਕਾ ਮਾਲ ਮੰਤਰੀ ਨੇ ਉਹਦੇ ਰਿਸ਼ਤੇਦਾਰਾਂ ਦੇ ਬਹੁਤ ਨੇ, ਔਰ ਕਾਰਪੋਰੇਟਾਂ ਦੇ ਵਾਰੇ ਨਿਆਰੇ ਜਿਹੜਾ ਇਹਨਾਂ ਸਮਝੌਤਿਆਂ ਨੇ ਕੀਤੇ ਆ। ਪ੍ਰਾਈਵੇਟ ਜਿਹੜੇ ਇਹ ਤਾਪ ਬਿਜਲੀ ਘਰਾਂ ਦੇ ਨਾਲ ਹੋਏ ਖਰੀਦ ਸਮਝੌਤੇ ਤੋਂ ਬਾਅਦ ਜਿਹੜੇ ਇਹ ਸੋਲਰ ਵਾਲੇ ਖਰੀਦ ਸਮਝੌਤੇ ਨੇ, ਉਹਨਾਂ ਦੀ ਪੋਲ ਵੀ ਹੁਣ ਜਿਹੜੀ ਜੀ ਉਹ ਸਾਹਮਣੇ ਖੁੱਲਣ ਲੱਗੀ ਆ। ਕੈਪਟਨ ਸਰਕਾਰ ਨੇ ਬਾਇਓਮਾਸ ਪ੍ਰੋਜੈਕਟਾਂ ਦੇ ਨਾਲ 8 ਰੁਪਏ 10 ਪੈਸੇ ਪ੍ਰਤੀ ਯੂਨਿਟ ਬਿਜਲੀ ਮਹਿੰਗੀ ਲੈਣ ਦੇ ਸੌਦੇ ਜਿਹੜੇ ਕੀਤੇ ਨੇ, ਔਰ 20 ਸਾਲ ਦੇ ਕੀਤੇ ਨੇ। ਪਿਛਲੇ 10 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ ਸੋਲਰ ਦੇ ਕਰੀਬ 91 ਪ੍ਰੋਜੈਕਟ ਲੱਗੇ ਨੇ, ਜਿਹੜੇ ਕਿ 884 ਮੈਗਾਵਾਟ ਸਮਰੱਥਾ ਦੇ ਆ। ਗੱਠਜੋੜ ਸਰਕਾਰ ਨੇ ਇਹਨਾਂ ਚੋਂ 3 ਕੰਪਨੀਆਂ ਦੇ ਨਾਲ ਸੋਲਰ ਖਰੀਦਣ ਲਈ ਪਰ ਯੂਨਿਟ 17 ਰੁਪਏ 91 ਪੈਸੇ ਦੇ ਹਿਸਾਬ ਦੇ ਨਾਲ ਸਮਝੌਤੇ ਕੀਤੇ ਆ। ਇੱਕ ਕੰਪਨੀ ਦੇ ਨਾਲ 14 ਰੁਪਏ 91 ਪੈਸੇ
ਪਰ ਯੂਨਿਟ ਬਿਜਲੀ ਖਰੀਦਣ ਦਾ ਸੌਦਾ ਕੀਤਾ। 22 ਸੂਰਜੀ ਜਿਹੜੇ ਊਰਜਾ ਪ੍ਰੋਜੈਕਟ ਨੇ, ਇਹਨਾਂ ਦੇ ਨਾਲ ਬਿਜਲੀ ਖਰੀਦ ਸਮਝੌਤੇ 8 ਰੁਪਏ ਜਾਂ ਉਹਦੇ ਤੋਂ ਜ਼ਿਆਦਾ ਦੇ ਪਰ ਯੂਨਿਟ ਦੇ ਹਿਸਾਬ ਦੇ ਨਾਲ ਹੋਏ ਨੇ, ਜਦੋਂ ਕਿ 35 ਪ੍ਰੋਜੈਕਟਾਂ ਦੇ ਨਾਲ 7 ਤੋਂ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਸਮਝੌਤੇ ਕੀਤੇ ਗਏ ਆ। ਬਹੁਤੇ ਸਮਝੌਤੇ 25-25 ਸਾਲਾਂ ਲਈ ਕੀਤੇ ਗਏ ਆ। 91 ਪ੍ਰੋਜੈਕਟਾਂ ਦੇ ਵਿੱਚੋਂ 21 ਪ੍ਰੋਜੈਕਟ ਤਾਂ ਇੱਕੋ ਕੰਪਨੀ ਦੇ ਆ, ਜਦੋਂ ਕਿ 35 ਪ੍ਰੋਜੈਕਟ ਕੱਲੇ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਲੱਗੇ ਨੇ। ਅਡਾਨੀ ਦਾ ਪ੍ਰੋਜੈਕਟ ਵੀ ਬਠਿੰਡੇ ਦੇ ਵਿੱਚ ਜਿਹੜਾ ਜੀ ਉਹ ਲੱਗਿਆ, ਜਿਹਦੇ ਖਿਲਾਫ ਇਹ ਬੋਲੀ ਜਾਂਦੇ ਨੇ, ਉਹਦੇ ਪ੍ਰੋਜੈਕਟ ਦੇ ਨਾਲ ਸਮਝੌਤੇ ਕੀਤੇ ਨੇ। ਸ਼ੁਰੂਆਤੀ ਸਾਲਾਂ ਦੇ ਵਿੱਚ ਟੈਕਨੋਲੋਜੀ ਮਹਿੰਗੀ ਹੋਣ ਕਰਕੇ ਮਹਿੰਗੇ ਭਾਅ ਸੀਗੇ, ਪਰ ਪੰਜਾਬ ਸਰਕਾਰ ਨੇ ਕਈ ਸਾਲਾਂ ਤੋਂ ਬਾਅਦ ਵੀ ਇੰਨੇ ਮਹਿੰਗੇ ਜਿਹੜੇ ਇਹ ਸਮਝੌਤੇ ਨੇ ਉਹਨਾਂ ਦੇ ਉੱਤੇ ਸਾਈਨ ਕਰਕੇ ਇਹਨਾਂ ਲੋਕਾਂ ਨੂੰ ਲਾਹਾ ਪਹੁੰਚਾਇਆ। ਕੋਈ ਵੀ ਘੱਟ ਨਹੀਂ ਲੋਕਾਂ ਨੂੰ ਖਾਣ ਨੂੰ, ਪਰ ਲੋਕਾਂ ਨੂੰ ਉੱਠਣਾ ਜ਼ਰੂਰ ਪਊਗਾ। ਅੱਗੇ ਹਾਈਕੋਰਟ ਦੀ ਜੇ ਗੱਲ ਕਰੀਏ, ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਆ। ਐਕਚੁਅਲੀ ਇਹ ਮਾਮਲਾ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਜੀ ਉਹ ਚੱਲ ਰਿਹਾ। ਇੱਕ ਔਰਤ ਜਿਹੜੀ ਕਿ ਲੁਧਿਆਣੇ ਦੀ ਰਹਿਣ ਵਾਲੀ ਆ, ਉਹਨੇ ਇਹ ਕਥਿਤ ਰੂਪ ਦੇ ਵਿੱਚ ਦੋਸ਼ ਲਾਏ ਸੀਗੇ ਸਿਮਰਜੀਤ ਬੈਂਸ ਦੇ ਉੱਤੇ ਜ਼ਬਰ ਜਨਾਹ ਦੇ। ਉਸ ਤੋਂ ਬਾਅਦ ਜਿਹੜਾ ਉਹਨੇ ਪੁਲਿਸ ਦੇ ਕੋਲੇ ਇਹਦੀ ਸ਼ਿਕਾਇਤ ਕੀਤੀ। ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ। ਹਾਲਾਂਕਿ 2 ਔਰਤਾਂ ਨੇ ਇਹ ਜਿਹੜੇ ਆ ਉਹ ਦੋਸ਼, ਉਦੋਂ ਬਾਅਦ ਇੱਕ ਹੋਰ ਜਿਹੜੀ ਉਹ ਸਾਹਮਣੇ ਆਈ ਸੀਗੀ, ਪਰ ਜਿਹੜੀ ਪਹਿਲੀ ਸੀਗੀ ਉਹਨੂੰ ਉਦੋਂ ਇਹ ਇੱਕ ਪੋਲੀਟੀਕਲ ਜਿਹੜਾ ਜੀ ਉਹ ਮਸਲਾ ਵੀ ਬਣਿਆ। ਜਿਹੜਾ ਹਰੀਸ਼ ਰਾਏ ਢਾਂਡਾ ਨੇ, ਉਹ ਅਕਾਲੀ ਆਗੂ ਨੇ, ਵਕੀਲ ਵੀ ਨੇ ਕਿਤੇ ਪੱਖੋਂ, ਉਹਨਾਂ ਨੇ ਇਸ ਮਾਮਲੇ ਨੂੰ ਜਿਹੜਾ ਉਹ ਚੁੱਕਿਆ। ਜਦੋਂ ਕਿ ਕਿਹਾ ਜਾਂਦਾ ਹੈ ਕਿ ਜਿਹੜੇ ਸਿਮਰਜੀਤ ਬੈਂਸ ਨੇ, ਉਹਨਾਂ ਦੇ ਨੇੜਲੇ ਸੰਬੰਧ ਨੇ ਜਿਹੜੇ ਭਾਰਤ ਭੂਸ਼ਣ ਆਸ਼ੂ ਦੇ ਨਾਲ, ਜਿਹੜੇ ਕਿ ਇਸ ਵੇਲੇ ਕੈਬਨਿਟ ਮੰਤਰੀ ਨੇ, ਔਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਰਾਹੀਂ ਉਹ ਇਸ ਮਾਮਲੇ ਨੂੰ ਦਬਾਉਣ ਦੇ ਯਤਨਾਂ ਦੇ ਵਿੱਚ ਸਨ ਤੇ ਦਬਾਉਣ ਦੇ ਵਿੱਚ ਸਫਲ ਵੀ ਹੋਏ ਰਹੇ। ਫਿਰ ਇਹ ਮਾਮਲਾ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਪਹਿਲਾਂ ਤਾਂ ਜਿਹੜੀ ਇਹਨੇ ਪਟੀਸ਼ਨ ਪਾਈ ਸੀ ਉਹ ਖਾਰਜ ਹੋ ਗਈ। ਮੁੜ ਕੇ ਇਸ ਔਰਤ ਨੇ ਰਿਵਿਊ ਪਟੀਸ਼ਨ ਜਿਹੜੀ ਜੀ ਉਹ ਪਾ ਦਿੱਤੀ। ਜਦੋਂ ਰਿਵਿਊ ਪਟੀਸ਼ਨ ਜਿਹੜੀ ਉਹ ਪਾਈ ਤੇ ਇਹਦੇ ਉੱਤੇ ਹੁਣ ਜਿਹੜਾ ਹਾਈ ਕੋਰਟ ਨੇ ਕੱਲ ਸ਼ਾਮ ਫੈਸਲਾ ਦਿੱਤਾ ਕਿ ਸਿਮਰਜੀਤ ਬੈਂਸ ਦੇ ਖਿਲਾਫ ਇਹ FIR ਦਰਜ ਕੀਤੀ ਜਾਵੇ। ਇਸੇ ਮਹੀਨੇ ਦੀ 15 ਜੁਲਾਈ ਤੱਕ ਅਦਾਲਤ ਨੂੰ ਜਵਾਬ ਦੇਣ ਦੇ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਆ। ਜਿਹੜਾ ਇਹ ਕੇਸ ਲੜਿਆ ਅਕਾਲੀ ਆਗੂ ਹਰੀਸ਼ ਰਾਏ ਢਾਂਡਾ, ਉਹ ਇਹ ਕਹਿੰਦਾ ਕਿ ਅਦਾਲਤ ਨੇ ਹੁਣ ਔਰਤ ਦੀ ਗੱਲ ਸੁਣੀ ਹੈ ਤੇ FIR ਦਰਜ ਕਰਨ ਦੇ ਹੁਕਮ ਜਿਹੜਾ ਉਹ ਕੀਤੇ ਆ। ਸਿਮਰਜੀਤ ਬੈਂਸ ਜਾਂ ਉਹਦੀ ਜਿਹੜੀ ਪਾਰਟੀ ਹੈ ਲੋਕ ਇਨਸਾਫ ਪਾਰਟੀ, ਉਹਦਾ ਇਹਦੇ ਉੱਤੇ ਅਜੇ ਕੋਈ ਪ੍ਰਤੀਕਰਮ ਜਿਹੜਾ ਉਹ ਨਹੀਂ ਆਇਆ, ਕਿਉਂਕਿ ਲੁਧਿਆਣੇ ਦੀ ਪੁਲਿਸ ਜਿਹੜੀ ਆ ਉਹ ਹੁਣ ਨਾ ਨਹੀਂ ਕਰ ਸਕਦੀ, ਹਾਈ ਕੋਰਟ ਦੇ ਹੁਕਮਾਂ ਨੂੰ ਨਾ ਨਹੀਂ ਕਰ ਸਕਦੀ। ਸਿਮਰਜੀਤ ਬੈਂਸ ਦੇ ਕੋਲੇ ਜਿਹੜੇ ਰਾਹ ਬਚਦੇ ਨੇ ਉਹ ਐਂਟੀਸਪੇਟਰੀ ਬੇਲ ਦੇ ਆ। ਐਂਟੀਸਪੇਟਰੀ ਬੇਲ ਦਾ ਇੱਕ ਲੰਬਾ ਪ੍ਰੋਸੈਸ ਹੈ। ਜੇ ਹੇਠਲੀ ਅਦਾਲਤ ਚੋਂ ਨਹੀਂ ਮਿਲਦੀ, ਮਿਲਣ ਦੇ ਚਾਂਸਸ ਘੱਟ ਨੇ, ਫਿਰ ਹਾਈ ਕੋਰਟ ਦੇ ਵਿੱਚ ਜਾਊਗਾ। ਹਾਈ ਕੋਰਟ ਜਿਹੜੀ ਆ ਜੇ ਉੱਥੋਂ ਵੀ ਨਹੀਂ ਮਿਲਦੀ ਤੇ ਫਿਰ ਉਹਦੀ ਗ੍ਰਿਫਤਾਰੀ ਤੈਅ, ਜਾਂ ਫਿਰ ਜਿਹੜਾ ਉਹ ਸੁਪਰੀਮ ਕੋਰਟ ਦੇ ਕੋਲੇ ਉਹ ਜਾਊਗਾ ਕਿ ਉਸ ਤੋਂ ਪਹਿਲਾਂ ਸਿਮਰਜੀਤ ਬੈਂਸ ਨੂੰ ਗ੍ਰਿਫਤਾਰ ਕੀਤਾ ਜਾਊਗਾ। ਇਹਦੀ ਸੰਭਾਵਨਾ ਤਾਂ ਲੱਗਦੀ ਹੈ, ਪਰ ਉਹਦਾ ਫੋਨ ਜਿਹੜਾ ਜੀ ਉਹ ਸਵਿਚ ਆਫ ਆ ਰਿਹਾ। ਇਹ ਜਿਹੜਾ ਮਾਮਲਾ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਰਿਹਾ, ਔਰ ਜਿਹੜੀ ਚੈਟ ਹੈ ਫੋਨ ਦੇ ਉੱਤੇ ਉਹ ਇੱਥੇ ਵਾਇਰਲ ਹੋਈ ਸੀ ਕੁਝ ਮਹੀਨੇ ਪਹਿਲਾਂ, ਜਿਹੜੀ ਇਸ ਔਰਤ ਦੇ ਨਾਲ ਸਿਮਰਜੀਤ ਬੈਂਸ ਨੇ ਕੀਤੀ ਜੀ। ਅਗਲੀ ਖਬਰ ਕਰਦੇ ਹਾਂ ਵਜੀਫਾ ਘਪਲੇ ਦੀ। ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਗਈ ਹੈ। ਦੇਖੋ, ਇਹ ਮਾਮਲਾ ਅੱਜ ਨਹੀਂ ਤਾਂ ਭੜਕੇ ਇਹ ਕਾਂਗਰਸ ਸਰਕਾਰ ਦੀ ਗਲੇ ਦੀ ਹੱਡੀ ਬਣੂਗਾ। ਸਾਧੂ ਸੁਭਾਅ ਵਾਲਾ ਧਰਮਸੋਤ ਜਿਹੜਾ, ਉਹਦਾ ਨਾਮ ਸਿੱਧਮ ਸਿੱਧਾ ਬੋਲਦਾ ਇਹਦੇ ਚ। ਔਰ ਜਿਹੜੇ ਮੁੱਖ ਸਕੱਤਰ ਸੀਗੇ, ਸਾਬਕਾ ਹੋ ਗਏ ਹੁਣ, ਕਿਰਪਾ ਸ਼ੰਕਰ ਸਰੋਜ, ਉਹਨੇ ਵਜੀਫੇ ਘਪਲੇ ਨੂੰ ਸਾਹਮਣੇ ਜਿਹੜਾ ਉਹ ਲਿਆਂਦਾ ਸੀਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਜੇਬ ਚ ਪਾਈ ਹੁੰਦੀ ਹੈ, ਕਲੀਨ ਚਿੱਟ ਕੱਢ ਕੇ ਨਾਲ ਦੀ ਨਾਲ ਸਾਧੂ ਧਰਮਸੋਤ ਨੂੰ ਦੇ ਦਿੱਤੀ ਸੀ। ਹੁਣ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਜੀ ਉਹ ਪਾਰਾ ਚੜ੍ਹਨ ਲੱਗਿਆ। ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਨੇ ਪੰਜਾਬ ਸਰਕਾਰ ਤੋਂ ਵਜੀਫੇ ਘਪਲੇ ਦੀਆਂ ਪੜਤਾਲਾਂ ਦੀ ਰਿਪੋਰਟ ਜਿਹੜੀ ਆ ਉਹ ਤਲਬ ਕੀਤੀ ਆ। ਪੰਜਾਬ ਸਰਕਾਰ ਇਹ ਤੋਂ ਆਨਾਕਾਨੀ ਕਰ ਰਹੀ ਹੈ। ਹੁਣ ਇਹ ਮਾਮਲਾ ਨੈਸ਼ਨਲ ਕਮਿਸ਼ਨ ਫਾਰ SC ਦੇ ਕੋਲੇ ਚਲੇ ਗਿਆ।
ਕੇਂਦਰੀ ਮੰਤਰਾਲੇ ਨੇ ਘਪਲੇ ਦੀ ਰਿਪੋਰਟ ਫੌਰੀ ਭੇਜਣ ਲਈ ਪੰਜਾਬ ਸਰਕਾਰ ਨੂੰ ਕਿਹਾ। ਐਸਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਰਿਪੋਰਟ 14 ਜੁਲਾਈ ਤੱਕ ਦੇਣ ਦਾ ਸਮਾਂ ਜਿਹੜਾ ਉਹ ਦਿੱਤਾ। ਜਿਹੜੀ 3 ਮੈਂਬਰੀ ਉੱਚ ਪੱਧਰੀ ਪੜਤਾਲ ਕਮੇਟੀ ਬਣਾਈ ਸੀਗੀ ਉਦੋਂ, ਜਿਹਨੇ 7 ਕਰੋੜ 43 ਲੱਖ ਦੀ ਗਲਤ ਵਰਤੋਂ ਹੋਣ ਤੇ ਸਹੀ ਪਾਤੀ ਸੀ। ਕੇਂਦਰ ਸਰਕਾਰ ਹੁਣ ਕਿਰਪਾ ਸ਼ੰਕਰ ਸਰੋਜ ਤੇ 3 ਮੈਂਬਰੀ ਕਮੇਟੀ ਵਾਲੀ ਰਿਪੋਰਟ ਪੰਜਾਬ ਸਰਕਾਰ ਤੋਂ ਮੰਗ ਰਹੀ ਹੈ। ਕੇਂਦਰ ਸਰਕਾਰ ਨੇ ਪਹਿਲਾਂ 18 ਸਤੰਬਰ 2020 ਫਿਰ 28 ਸਤੰਬਰ 2020 ਨੂੰ ਪੰਜਾਬ ਸਰਕਾਰ ਤੋਂ ਘਪਲੇ ਸੰਬੰਧੀ ਪੜਤਾਲ ਰਿਪੋਰਟ ਮੰਗੀ ਸੀ। ਪੰਜਾਬ ਸਰਕਾਰ ਇਹ ਰਿਪੋਰਟ ਦੇਣ ਤੋਂ ਪਾਸਾ ਵੱਟ ਰਹੀ ਹੈ। ਨੈਸ਼ਨਲ ਕਮਿਸ਼ਨ ਫਾਰ ਐਸਸੀ ਨੇ 17 ਜੂਨ ਨੂੰ ਵਜ਼ੀਫਾ ਮਾਮਲੇ ਦੀਆਂ ਦੋਵੇਂ ਰਿਪੋਰਟਾਂ ਦੀ ਜਿਹੜੀ ਉਹ ਮੰਗ ਕੀਤੀ ਸੀ। ਪੰਜਾਬ ਦਾ ਵਜ਼ੀਫਾ ਘਪਲਾ ਉਜਾਗਰ ਹੋਣ ਤੋਂ ਪਹਿਲਾਂ ਅੰਦਰੂਨੀ ਆਡਿਟ ਵਿਭਾਗ ਨੇ 4072 ਵਿਦਿਅਕ ਅਦਾਰਿਆਂ ਦੇ ਵੱਲ 567 ਕਰੋੜ ਰੁਪਏ ਦੀ ਇਤਰਾਜ਼ਯੋਗ ਅਦਾਇਗੀ ਦੇ ਉੱਤੇ ਜਿਹੜਾ ਜੀ ਉਹ ਉਂਗਲ ਚੁੱਕੀ ਸੀਗੀ। ਔਰ ਇਹ ਮਾਮਲਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਉਂਦੇ ਦਿਨਾਂ ਦੇ ਦੌਰਾਨ ਚਰਚਾ ਦਾ ਵਿਸ਼ਾ ਬਣੂਗਾ। ਹੁਣ ਵੇਖਣਾ ਇਹ ਹੋਊਗਾ ਕਿ ਸਾਧੂ ਜਿਹੜਾ ਧਰਮ ਸੋਤ ਹੈ ਉਹਨੂੰ ਬਚਾਉਣ ਦੇ ਵਾਸਤੇ ਮੁੱਖ ਮੰਤਰੀ ਹੁਰੀ ਅਗਲਾ ਪੈਂਤੜਾ ਕੀ ਵਰਤਦੇ ਆ, ਕਿਉਂਕਿ ਉਹ ਇਸ ਮਾਮਲੇ ਦੇ ਵਿੱਚ ਸਿੱਧਮ ਸਿੱਧਾ ਫਸ ਰਿਹਾ। IAS ਅਫਸਰਾਂ ਦੀ ਜਿਹੜੀ ਉਹ ਰਿਪੋਰਟ ਹੈ ਉਹ ਅਫਸਰ ਹੀ ਲਾਂਭੇ ਕਰ ਦਿੱਤੇ ਜਿਹੜਾ ਜੀ ਹੋ ਗਏ ਸੀਗੇ, ਪਰ ਰਿਪੋਰਟ ਤਾਂ ਉੱਥੇ ਪਈ ਹੈ, ਰਿਪੋਰਟ ਤਾਂ ਰਿਕਾਰਡ ਦੇ ਵਿੱਚ ਹੈ ਔਰ ਇਹ ਰਿਪੋਰਟ ਦੇਣੀ ਪਊਗੀ। ਰਿਪੋਰਟਾਂ ਤਾਂ ਬਹੁਤ ਪਈਆਂ, ਲਿਫਾਫੇ ਬੰਦ ਪਏ ਆ, ਪਰ ਕਦੋਂ ਖੁੱਲਣਗੇ, ਕਦੋਂ ਇਹਨਾਂ ਤੇ ਕੋਈ ਗੌਰ ਕਰੂਗਾ, ਇਹ ਦੇਖਣਾ ਗੱਲ ਆ। ਬਹੁਤ ਬਹੁਤ ਧੰਨਵਾਦ ਬਲਤੇਜ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਰਬਲ ਸਪਨ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।